ਮਤਲਬ ਆਪਾਂ 47 ਦੀ ਜੇ 47 ਦਾ ਜਿਹੜਾ ਡਾਕਟਰ ਸਾਹਿਬ ਸਾਡੇ ਦੋਸਤ ਨਾ ਮੇਰੀ ਇਸ ਗੱਲ ਦਾ ਅਕਸਰ ਬੁਰਾ ਮਨਾ ਜਾਂਦੇ ਨੇ ਤੇ ਉਹ ਕੀ ਮਿਸਾਲਾਂ ਵੀ ਕੱਢ ਕੇ ਲਿਆਉਂਦੇ। ਮੈਂ ਤੇ ਓਪਨਲੀ ਇਹ ਕਹਿੰਦਾ ਕਿ ਇਸ ਖਿੱਤੇ ਦੇ ਵਿੱਚ ਅਗਰ ਪਾਰਟੀਸ਼ਨ ਦੇ ਵੇਲੇ ਕੋਰ ਅਮਨ ਰਿਹਾ ਵਾ ਨਾ ਤੇ ਉਹ ਹਿੰਦੂ ਲੋਕ ਸਨ। ਵੱਟ ਟੋਕ ਜਿਹੜੀ ਕੀਤੀ ਹੈ ਇੱਧਰ ਮੁਸਲਿਮ ਕੀਤੀ ਹੈ ਤੇ ਉਧਰ ਸਿੱਖਾਂ ਨੇ ਕੀਤੀ ਹੈ। ਬਿਲਕੁਲ ਕੋਈ ਕਰੈਕਟਰ 2-4 ਕਰੈਕਟਰ ਕੋਈ 200-400 ਉਹ ਲੋਕ ਤੇ ਇਨਵੋਲਵ ਮੇ ਵੀ ਹੋ ਸਕਦੇ ਕਿਉਂਕਿ ਮੈਂ ਤੁਹਾਨੂੰ ਇਹਦੀ ਐਗਜ਼ੈਕਟ ਜੀ ਮੈਂ ਇਹਦੀ ਇੱਕ ਐਗਜ਼ੈਕਟ ਲਾਈਨ ਦੱਸ ਦਿੰਦਾ। ਮੈਂ ਆਪਣੀ ਕਿਤਾਬ 'ਚ ਪਹਿਲਾਂ ਲਿਖੀ ਸੀ, ਮੁੜ ਕੇ ਮੇਰੇ ਐਡੀਟਰਸ ਨੇ ਕਟਵਾਤੀ। ਮੈਂ ਨਾ ਐਡੀਟਰ ਆਪਣੇ ਇੰਡੀਆ 'ਚ ਵੀ ਰੱਖੇ ਸੀ, ਪਾਕਿਸਤਾਨ 'ਚ ਜਿਹੜੀਆਂ ਚੀਜ਼ਾਂ ਉਹ ਲਾਲ ਕਰ ਦਿੰਦੇ ਸੀ ਉਹ ਇੱਧਰਲੇ ਹਰੀਆਂ ਕਰ ਦਿੰਦੇ ਸੀ। ਇਸ ਕਰਕੇ ਮੈਂ ਬੜਾ ਮਜ਼ਾ ਲਿਆ ਬੁੱਕ ਲਿਖਣ ਵੇਲੇ ਕਿਉਂਕਿ ਦੋਨਾਂ ਦੇ ਅਲੱਗ-ਅਲੱਗ ਵਿਊ ਪੁਆਇੰਟ ਹੁੰਦੇ ਆ। ਪਰ ਮੈਂ ਜਿਹੜੀ ਗੱਲ ਲਿਖੀ ਸੀ ਹੁਣ ਮੈਂ ਪ੍ਰੋਗਰਾਮ ਤੇ ਦੱਸ ਦਿੰਦਾ। ਪਾਕਿਸਤਾਨ ਸਰਕਾਰ ਨੇ ਬਕਾਇਦਾ ਜਦੋਂ ਕਿਉਂਕਿ ਪਾਕਿਸਤਾਨ ਫੁੱਲ ਹੋ ਗਿਆ ਕੁਝ ਮਹੀਨਿਆਂ 'ਚ ਸਤੰਬਰ ਤੱਕ ਓਵਰਫਲੋ ਹੋ ਗਏ ਮੁਸਲਮਾਨ ਪਿੱਛੇ, ਫਿਰ ਮਹਾਤਮਾ ਗਾਂਧੀ ਨਾਲ ਨਹਿਰੂ ਨਾਲ ਗੱਲਬਾਤ ਚੱਲਦੀ ਸੀਗੀ ਲੀਡਰਾਂ ਦੀ। ਉਹਨਾਂ ਨੇ ਕਿਹਾ ਵੀ ਹੁਣ ਇੱਥੇ ਰੋਕ ਲਓ ਜਿੰਨੇ ਮੁਸਲਮਾਨ ਹੈਗੇ ਆ। ਉਹਨਾਂ ਨੇ ਫਿਰ ਉੱਥੇ ਜਿੱਦਾਂ ਦਿੱਲੀ ਸੀ ਮਹਾਤਮਾ ਗਾਂਧੀ ਦਾ ਬਹੁਤ ਵੱਡਾ ਰੋਲ ਹੈਗਾ ਔਰ ਨਹਿਰੂ ਦਾ, ਉਹਨਾਂ ਨੂੰ ਫਿਰ ਉੱਥੇ ਜਿਹੜਾ ਸੀ ਉਹ ਸਟਾਪ ਲਾਤਾ ਗਿਆ। ਤੇ ਫਿਰ ਗੱਲ ਹੋਈ ਵੀ ਚਲੋ ਹੁਣ ਥੋੜੇ ਲੋਕਾਂ ਨੂੰ ਠੀਕ ਹੋ ਗਿਆ, ਥੋੜੇ ਵਾਪਸੀ ਬੈਕ ਗੇਅਰ ਵੀ ਲਾਇਆ ਜਾਵੇ। ਥੋੜੇ ਕੁਝ ਮੁਸਲਮਾਨ ਜਿਹੜੇ ਹੈਗੇ ਆ ਉਹ ਇੰਡੀਆ ਵੱਲੋਂ ਜਿਹੜੇ ਉਧਰੋਂ ਮਤਲਬ ਜਿਹੜੇ ਹਿੰਦੂ ਸਿੱਖ ਗਏ ਆ ਇੰਡੀਆ ਨੂੰ, ਉਹ ਕੁਝ ਵਾਪਸ ਮੰਗਾਏ ਜਾਣ। ਪਾਕਿਸਤਾਨ ਦਾ ਅਫੀਸ਼ੀਅਲ ਇਹ ਨੋਟ ਸੀਗਾ ਵੀ ਅਸੀਂ ਹਿੰਦੂਆਂ ਨੂੰ ਤਾਂ ਆਉਣ ਦੇ ਸਕਦੇ ਹਾਂ ਵਾਪਸ, ਪਰ ਸਿੱਖ ਨੂੰ ਨਹੀਂ ਕੋਈ ਵੜਨ ਦੇਣਾ। ਮਤਲਬ ਇੰਨੀ ਜ਼ਿਆਦਾ ਤਲਖੀ ਇਹਨਾਂ ਦੋ ਕੌਮਾਂ ਦੇ ਵਿੱਚ ਇਹਨਾਂ ਨੇ ਕੰਪੀਟ ਕੀਤਾ ਕਿ ਕਿਹਨੇ ਜ਼ਿਆਦਾ ਵਡਾਂਗਾ ਕਰਨਾ ਹੈ। ਹੁਣ ਫਿਰ ਗੱਲ ਸ਼ੁਰੂ ਹੁੰਦੀ ਕਿ ਪਹਿਲਾਂ ਕਿਹਨੇ ਸ਼ੁਰੂ ਕੀਤਾ ਔਰ ਕੀਤਾ, ਉਹ ਬਾਅਦ ਦੀ ਗੱਲ ਹੈ। ਪਰ ਤਾਂ ਵੀ ਟਿਟ ਫॉर ਟੈਟ ਦੋਨਾਂ ਨੇ ਕੀਤਾ ਔਰ ਬਕਾਇਦਾ ਇਹਦੀ ਹਿਸਟਰੀ ਜਿਹੜੀ ਹੈਗੀ ਆ ਉਹ ਬਹੁਤ ਖੂੰਖਾਰ ਕਹਿ ਲਓ ਕਿ ਇਹਨਾਂ ਨੂੰ ਸੂਟ ਨਹੀਂ ਕਰਦੀ ਦੋਨਾਂ ਧਰਮਾਂ ਦੇ। ਜੇ ਤੁਸੀਂ ਪੈਗੰਬਰਾਂ ਦੀਆਂ ਜੋ ਟੀਚਿੰਗਸ ਦੇਖਦੇ ਆ ਉਹਨੂੰ ਇਹ ਸੂਟ ਨਹੀਂ ਕਰਦੀ। ਇੱਥੇ ਆਪਾਂ ਕੋਈ ਰਿਪਰੈਜ਼ੈਂਟ ਨਹੀਂ ਕਰ ਰਹੇ, ਤੁਸੀਂ ਮੁਸਲਮਾਨ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ, ਮੈਂ ਸਿੱਖ ਨੂੰ। ਆਪਾਂ ਹੁਣ ਇਸ ਵੇਲੇ ਮੌਕੇ ਤੇ ਇਸ ਤੇ ਪਹੁੰਚ ਚੁੱਕੇ ਹਾਂ ਕਿ ਯਾਰ ਗੱਲ ਕਰੋ ਇਸ ਬਾਰੇ, ਲੈਟਸ ਜਸਟ ਟਾਕ ਇਟ ਐਂਡ ਲਰਨ ਫਰੋਮ ਇਟ, ਬਟ ਡੋਂਟ ਗੈਟ ਇਨਟੂ ਅਨਦਰ ਪ੍ਰੋਬਲਮ ਬਾਈ ਸੇਇੰਗ ਦੈਟ ਹਿੰਦੂ ਮਾੜੇ ਨੇ ਜਾਂ ਮੁਸਲਮਾਨ ਮਾੜੇ ਨੇ। ਮਤਲਬ ਹਰੇਕ ਧਰਮ ਚੋਂ ਚੰਗੇ ਲੋਕ ਵੀ ਹੈਗੇ ਨੇ, ਮਾੜੇ ਵੀ ਨੇ। ਤੁਹਾਨੂੰ ਹਰੇਕ ਚੋਂ ਕੋਈ ਨਾ ਕੋਈ ਜਿਹੜੀ ਹੈਗੀ ਆ ਕਨੈਕਸ਼ਨ ਕੁਦਰਤੀ। ਮੁਸਲਮਾਨਾਂ ਨਾਲ ਤੁਹਾਡਾ ਕੁਐਸਚਨ ਸੀ ਕਿ ਕਿਉਂ ਜ਼ਿਆਦਾ ਕਈ ਵਾਰੀ ਅਪਣਤ ਜਿਹੀ ਆਉਂਦੀ। ਹੁਣ ਜਿੱਦਾਂ ਮੈਂ ਮੁਸਲਮਾਨ ਵੈਡਿੰਗ ਤੇ ਜਾ ਕੇ ਆਇਆ ਪਾਕਿਸਤਾਨ, ਉਹ ਜਿਹੜੀਆਂ ਘਰਾਂ 'ਚ ਅਸੀਂ ਸਿੱਠਣੀਆਂ, ਜਿਹੜੇ ਗਾਣੇ, ਢੋਲਕੀਆਂ ਬਾਜੇ, ਉਹ ਬਿਲਕੁਲ ਸਾਡੇ ਸੇਮ ਨੇ। ਇਸ ਕਰਕੇ ਵੀ ਕਨੈਕਸ਼ਨ ਕੁਛ ਹੈਗਾ ਕਿ ਜਿਹੜੇ ਮੁਸਲਮਾਨ ਔਰ ਸਿੱਖ ਹੈਗੇ ਆ, ਇਹਨਾਂ ਦੀਆਂ ਇੱਦਾਂ ਦੀ ਚੀਜ਼ਾਂ ਜਿਹੜੀਆਂ ਕਲਚਰਲ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਮਿਲਦੀਆਂ। ਜਿਹੜਾ ਹਿੰਦੂ ਸੀ ਉਹ ਵਪਾਰੀ ਨੇ ਸ਼ੁਰੂ ਤੋਂ, ਉਹਨਾਂ ਨੇ ਦੁਕਾਨਦਾਰੀ ਜਿਹੜੀ ਹੈਗੀ ਉਹ ਸ਼ੁਰੂ ਤੋਂ ਕੀਤੀ ਹੈਗੀ। ਸੋ ਪਿੰਡਾਂ 'ਚ ਜਿਹੜਾ ਸੈਟਅਪ ਸੀ ਉਹ ਗਰੀਬ ਲੋਕ, ਜਿਹੜੇ ਥੱਲੇ ਵਾਲੇ ਕੰਮ ਕਰਨ ਵਾਲੇ ਜੱਟ ਵਿਚਾਰੇ, ਇਹ ਜਿਹੜੇ ਹੁਣ ਜੱਟ ਦੀ ਵੀ ਗੱਲ ਮੈਂ ਚਲੋ ਕਰ ਦੇਣਾ। ਸ਼ੇਖ ਫਰੀਦ ਦਾ ਸਮਾਂ ਪਹਿਲਾ ਟਾਈਮ ਹੈ ਹਿਸਟਰੀ ਦੇ ਵਿੱਚ ਜਦੋਂ ਜੱਟ ਵੀ ਜਿਹੜੇ ਸੀ ਉਹ ਲੋਅਰ ਕਾਸਟ ਮਤਲਬ ਸ਼ੂਦਰ ਤੋਂ ਉੱਠ ਕੇ ਜਿਹੜੇ ਸੀ ਅਪਰ ਸ਼੍ਰੇਣੀ 'ਚ ਮੁਸਲਮਾਨ ਬਣ ਕੇ ਆਏ। ਦੈਟ ਵਾਸ ਦ ਨੰਬਰ 1 ਅਪੀਲ ਬਾਈ ਪਾਕਪਤਨ ਦੀ। ਜਿਹੜੇ ਇਹ ਨੋਮੈਡ ਸੀਗੇ, ਟ੍ਰਾਈਬਸ ਸੀਗੇ, ਇਹਨਾਂ ਨੂੰ ਇੱਕ ਮੇਨ ਸਟ੍ਰੀਮ 'ਚ ਲਿਆਂਦਾ ਗਿਆ। ਪਹਿਲਾਂ ਨਾ ਹੀ ਮੁਸਲਮਾਨ ਜੱਟਾਂ ਨਾਲ ਗੱਲ ਜਾਂ ਖਾ ਪੀ ਕੇ ਰਾਜੀ ਸੀ, ਨਾ ਹੀ ਹਿੰਦੂ ਸੀਗੇ। ਮਤਲਬ ਇਹ ਲੋਅਰ ਸ਼ੂਦਰਾ ਕੰਡੀਸ਼ਨ 'ਚ ਹੀ ਆਉਂਦੇ ਸੀਗੇ। ਉਸ ਤੋਂ ਬਾਅਦ ਪਹਿਲਾਂ ਇਸਲਾਮ ਨੇ ਇਹਨਾਂ ਨੂੰ ਕਬੂਲਿਆ ਨਾਲ। ਸੋ ਇਟ religion has a lot of interesting things in our subcontinent, ਪਰ ਜਿਹਨੂੰ ਆਪਾਂ ਪੋਜ਼ਿਟਿਵਲੀ ਲਈਏ ਤੋਂ ਸਿੱਖੀਏ, I think it can do a lot to the progression of both the countries. ਜੀ ਰਾਜਾ ਸਾਹਿਬ। ਅੱਛਾ, ਅਸੀਂ ਜਦੋਂ ਦੇਖਦੇ ਹਾਂ ਕਿ ਜਿਹੜੇ ਸੂਫੀ ਗੁਰੂ ਹਨ, ਉਹਨਾਂ ਦਾ ਅਸੀਂ ਭਗਤ ਕਬੀਰ ਨੂੰ ਲਈਏ ਜਾਂ ਅੱਗੇ ਅਸੀਂ ਆਉਂਦੇ ਹਾਂ ਸ਼ੇਖ ਫਰੀਦ ਦਾ ਨਾਮ ਲਵੀਏ, ਬਾਬਾ ਗੁਰੂ ਨਾਨਕ ਦਾ ਲਵੀਏ, ਹਜ਼ਰਤ ਸੁਲਤਾਨ ਬਾਹੂ ਹਨ, ਬੁੱਲੇ ਸ਼ਾਹ ਹਨ, ਵਾਰਿਸ ਸ਼ਾਹ ਹਨ, ਇਹ ਤੇ ਸਾਂਝਪੁਣੇ ਦੀ ਗੱਲ ਕਰਦੇ ਨੇ, ਏਕਤਾ ਦੀ ਗੱਲ ਕਰਦੇ ਨੇ, ਕਿਉਂਕਿ ਉਸ ਵੇਲੇ ਦਾ ਖਿੱਤਾ ਮਲਟੀ ਰਿਲੀਜੀਅਸ ਖਿੱਤਾ ਸੀ। ਸੂਫੀਆਂ ਦੀ ਜਿਹੜੀ ਰਵਾਇਤਾਂ ਸਨ ਜਾਂ ਉਹਨਾਂ ਦੀ ਟੀਚਿੰਗ ਸਨ, ਉਹ ਕਿਸ ਹੱਦ ਤੱਕ ਇੱਥੇ ਐਕਸੈਪਟ ਕੀਤੀਆਂ ਗਈਆਂ, ਔਰ ਅਗਰ ਉਹ ਐਕਸੈਪਟ ਹੋ ਜਾਂਦੀਆਂ ਤੇ ਇਸ ਖਿੱਤੇ ਦਾ ਫੇਸ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਜਿਹੜਾ ਐਕਸੈਪਟ ਨਹੀਂ ਕੀਤੀਆਂ ਗਈਆਂ ਤੇ ਇਹ ਜਿਹੜੀ ਇੱਕ ਮਾਰਾਮਾਰੀ ਇਹਦੇ ਵਿੱਚ ਆਈ, ਔਰ ਇਹ ਜਿਹੜਾ ਇੱਥੇ ਕਰਟਾ ਸਿਸਟਮ ਹੈ, ਸੂਝ-ਬੂਝ ਤੋਂ ਬਗੈਰ ਇੱਥੋਂ ਦਾ ਡਿਵੈਲਪ ਹੋਇਆ ਹੈ ਦੋਨੋਂ ਦੇਸ਼ਾਂ ਦੇ ਵਿੱਚ, ਉੱਧਰ ਵੀ ਤੇ ਇੱਧਰ ਵੀ। ਇਹ ਜਿਹੜਾ ਪਾੜ ਪਾਇਆ ਗਿਆ ਇੱਕ, ਕਿਉਂਕਿ ਨਿਚੋੜ ਜਿਹੜਾ ਸੀ ਉਹ ਭਗਤੀ ਲਹਿਰ ਸੀ ਇਸ ਖਿੱਤੇ ਦਾ, ਜਿਹੜਾ ਸੂਫੀਆਂ ਨੇ, ਗੁਰੂਆਂ ਨੇ, ਸਾਰਿਆਂ ਨੇ ਕੱਢਿਆ ਸੀ। ਇਹ ਕਿਤਨਾ ਨੁਕਸਾਨ ਸਾਨੂੰ ਇਸਨੇ ਪਹੁੰਚਾਇਆ, ਔਰ ਅਗਰ ਅਸੀਂ ਇਹਨੂੰ ਹੁਣ ਦੁਬਾਰਾ ਤੋਂ ਆਪਣੀ ਲਾਈਫ ਦੇ ਵਿੱਚ ਇੱਥੇ ਨਹੀਂ ਲੋਕਾਂ ਦੇ ਵਿੱਚ ਆਏਗਾ ਤੇ ਅੱਗੇ ਮਜ਼ੀਦ ਕਿਤਨਾ ਨੁਕਸਾਨ ਹੋਏਗਾ? ਜੀ ਬਿਲਕੁਲ। ਇਹ ਦੇਖੋ, ਸਭ ਤੋਂ ਪਹਿਲਾਂ ਜਿਹੜੀ ਆਪਣੇ ਇਲਾਕੇ ਦੇ ਵਿੱਚ ਜਿਹੜੀ ਸੂਫੀਆਂ ਦੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਇਹ ਸੀਗੀ ਕਿ ਉਹਨਾਂ ਨੇ ਨਾ ਕੱਟੜਪੰਥੀ ਨਹੀਂ ਆਉਣ ਦਿੱਤੀ। ਉਹਨਾਂ ਨੇ ਜ਼ਿਆਦਾ ਇਹ ਰੱਖਿਆ, ਜਿਹੜੇ ਪਹਿਲੇ ਸੀਗੇ ਸੂਫੀ, ਸ਼ੇਖ ਫਰੀਦ ਜੀ ਦੇ ਉਹਨਾਂ ਦੇ ਪਹਿਲੇ 2 ਗੁਰੂ ਵੀ ਗੱਲ ਕਰ ਲਓ, ਖਵਾਜਾ ਸਾਹਿਬ ਸੀਗੇ, ਮੁੜ ਕੇ ਮਤਲਬ ਉਹ ਬਖਤਿਆਰ ਕਾਕੀ ਜਿਹੜੇ ਮਤਲਬ ਇੰਡੀਆ 'ਚ ਅਜਮੇਰ ਵੀ ਸੀਗੇ ਮੁੜ ਕੇ। ਸੋ ਉਹਨਾਂ ਦੇ ਜਿਹੜੇ ਫਰਦਰ ਪਹਿਲਾਂ ਤੋਂ ਹੈਗੇ ਆ ਉਹ ਬੜੇ ਨਾ ਥੋੜਾ ਜਿਹਾ ਰਿਲੈਕਸਡ ਸੀਗੇ। ਰਿਲੈਕਸਡ ਮਤਲਬ ਕਿ ਜਦੋਂ ਤੁਸੀਂ ਮੁਸਲਮਾਨ ਬਣ ਵੀ ਜਾਂਦੇ ਹੋ,
ਜਦੋਂ ਤੁਸੀਂ ਮੁਸਲਮਾਨ ਬਣ ਵੀ ਗਏ, ਜਿਹੜੇ ਹਿੰਦੂ ਤੋਂ ਬਣਦੇ ਮੁਸਲਮਾਨ, ਇਹਨਾਂ ਨੂੰ ਥੋੜੀਆਂ ਕਈ ਸੈਂਚਰੀਜ਼ ਲੱਗ ਜਾਂਦੀਆਂ ਸੀ, ਮਾੜੀ ਮੋਟੀ ਆਪਣੀ ਮੂਰਤੀ ਪੂਜਾ ਕਰਦੇ ਰਹਿੰਦੇ ਸੀ। ਉਹਨਾਂ ਨੇ ਗੁੱਸਾ ਨਹੀਂ ਮਨਾਇਆ, ਚਲ ਠੀਕ ਹੈ ਤੁਸੀਂ ਉਹ ਵੀ ਕਰੀ ਜਾਓ। ਮੁੜ ਕੇ ਜਦੋਂ ਨਕਸ਼ਬੰਦੀਜ਼ ਕੇਮ ਐਟ ਦ ਟਾਈਮ ਆਫ ਜਹਾਂਗੀਰ, ਉਹ ਜਿਹੜੇ ਸੇ ਲਿਬਰਲ ਵਾਲੇ, ਉਹ ਇੱਕਦਮ ਟਿਪੀਕਲੀ ਕਨਵਰਟ ਹੋ ਗਿਆ ਟੁਵਰਡ ਆਰਥੋਡਾਕਸੀ ਇਸਲਾਮ। ਪਰ ਉਹ ਪਹਿਲੀਆਂ ਜਿਹੜੀਆਂ 5-6 ਸੈਂਚਰੀਜ਼ ਹੈਗੀਆਂ ਜਿਹਦੇ 'ਚ ਲੋਕੀ ਪਿਆਰ ਨਾਲ ਜਿਨ੍ਹਾਂ ਨੇ ਇਸਲਾਮ ਕਬੂਲ ਕੀਤਾ, ਜਿਹੜਾ ਕਿ ਕਈ ਵਾਰੀ ਮੈਨੂੰ ਵੀ ਹੁਣ ਹਿਸਟਰੀ ਮੈਂ ਰਿਸਰਚ ਕਰਨ ਲੱਗਾ ਤਾਂ ਪਤਾ ਲੱਗਾ, ਨਹੀਂ ਤਾਂ ਅਸੀਂ ਸਮਝਦੇ ਸੀ ਕਿ ਇਹ ਔਰੰਗਜ਼ੇਬ ਨੇ ਡੰਡੇ ਨਾਲ ਹੀ ਸਾਰੇ ਬਣਾਏ। ਇਹ ਤਾਂ ਹੁਣ ਪਤਾ ਲੱਗਾ ਕਿ ਨਹੀਂ, ਇਹ ਤਾਂ ਪੁਰਾਣੇ ਕਸੂਰ ਤੋਂ, ਮੁਲਤਾਨ ਤੋਂ, ਇਹ ਤਾਂ ਬਹੁਤ ਪੁਰਾਣਾ ਇਸਲਾਮ ਦੀ ਜਿਹੜੀ ਸੌਫਟ ਅਪਰੋਚ ਸੀਗੀ, ਉਹ ਸੂਫੀਜ਼ਮ ਨੇ ਬਹੁਤ ਜ਼ਬਰਦਸਤ ਕੰਮ ਕਰਕੇ ਹੌਲੀ ਹੌਲੀ ਲੋਕਾਂ ਨੂੰ ਜੋੜਿਆ। ਕਿਉਂਕਿ ਉਹ ਕੁਝ ਸੈਂਚਰੀਜ਼ ਜਿਹੜੇ ਸੀ ਉਹ ਇਦਾਂ ਹੀ ਕੰਮ ਚੱਲਦਾ ਰਿਹਾ ਵੀ ਠੀਕ ਹੈ, ਕੋਈ ਚਾਚਾ ਮਾਮਾ ਹਿੰਦੂ ਹੈ, ਇੱਕ ਬੰਦਾ ਵਿੱਚੋਂ ਮੁਸਲਮਾਨ ਬਣ ਗਿਆ, ਭਾਈਚਾਰਾ ਜਿਹੜਾ ਸੀ ਉਹ ਕਾਇਮ ਸੀ। ਏਦਾਂ ਨਹੀਂ ਸੀ ਵੀ ਤੁਸੀਂ ਹਿੰਦੂ ਹੋ ਗਏ, ਮੁਸਲਮਾਨ ਹੋ ਗਏ ਤੇ ਆਪਾਂ ਇੱਕ ਦੂਜੇ ਦੇ ਘਰ ਨਹੀਂ ਵੜਨਾ। ਉਹ ਬਹੁਤ ਲੰਬਾ ਸਮਾਂ ਤੱਕ ਕੰਮ ਚੱਲਦਾ ਰਿਹਾ। ਫਿਰ ਜਿਹੜਾ ਸੀ ਉਹ ਸੈਪਰੇਸ਼ਨ ਬਹੁਤ ਹੋਣ ਲੱਗੀ, ਕਿਉਂਕਿ ਕਈ ਪੀੜ੍ਹੀਆਂ ਪਿੱਛੇ ਚਲੀ ਗਈ ਸੀ। ਏਦਾਂ ਹੀ ਸਿੱਖੀਜ਼ਮ 'ਚ ਹੋਇਆ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਵੀ, ਅੱਜ ਤੱਕ ਦੀ ਤਰੀਕ 'ਚ ਵੀ, ਹੁਣ ਆਪਾਂ 2021 'ਚ ਵੀ ਲੋਕੀ ਕਈ ਵਾਰੀ ਇਹ ਕੁਐਸਚਨ ਕਰਦੇ ਆ ਵੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਕਿੱਥੇ ਕਿਹਾ ਵੀ ਨਵਾਂ ਧਰਮ ਬਣਾਉਣਾ। ਮੈਂ ਉਹ ਤਾਂ ਆਪਣੇ ਵੱਲੋਂ, ਜਿੱਦਾਂ ਤੁਸੀਂ ਭਗਤੀ ਮੂਵਮੈਂਟ ਦੀ ਗੱਲ ਕੀਤੀ ਆ, ਸੂਫੀਆਨਾ ਮੂਵਮੈਂਟ ਦੀ ਗੱਲ ਕੀਤੀ ਆ, ਉਹ ਤਾਂ ਬਾਕੀਆਂ ਵਾਂਗੂ ਆਪਣੀ ਜਿਹੜੀ ਗੱਲਬਾਤ ਕਰਦੇ, ਉਹਨਾਂ ਨੇ ਆਪਣੇ ਕਲਾਮ ਲਿਖੇ ਤੇ ਜਿਹੜੇ ਸੀ ਉਹ ਪ੍ਰਮਾਤਮਾ ਨੂੰ ਪਿਆਰੇ ਹੋ ਗਏ। ਤੇ ਮੁੜ ਕੇ ਅੱਗੇ ਉਹਨਾਂ ਨੇ ਆਪਣੇ ਜਿਹੜੇ ਗੱਦੀ ਨਸ਼ੀਨ ਸੀਗੇ ਦੂਜੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ, ਵੀ ਉਹ ਕਿੱਥੇ ਉਹਨਾਂ ਨੇ ਮਤਲਬ ਇਹ ਰਿਲੀਜੀਅਸ ਇੰਸਟੀਚਿਊਟ ਜਿਹੜਾ ਹੈਗਾ ਐਸਟੈਬਲਿਸ਼ ਕਰਨ ਦੀ ਗੱਲ ਕੀਤੀ ਹੈ। ਉਹ ਹੋਰ ਇੱਕ ਫਰਦਰ ਅਕੈਡਮਿਕ ਰਿਸਰਚ ਦਾ ਮਾਹੌਲ ਹੈਗਾ। ਪਰ ਤੁਹਾਡਾ ਪੁਆਇੰਟ ਗੱਲ ਬਿਲਕੁਲ ਸਹੀ ਹੈ ਵੀ ਇਹ ਜਿਹੜੇ ਸਾਰੇ ਸੂਫੀ ਸੰਤ, ਵੱਡੇ ਫਿਲਾਸਫਰ ਕਹਿ ਲਓ, ਜਾਂ ਕਹਿ ਲਓ ਵੀ ਵਲੀ ਲੋਕ, ਜਾਂ ਕਹਿ ਲਓ ਵੀ ਜਿਹੜੇ ਵੀ ਬਹੁਤ ਉਹਨਾਂ ਨੇ ਇਹ ਚੀਜ਼ ਨੂੰ ਸਮਝਿਆ ਹੋਇਆ ਸੀ, ਉਹਨਾਂ ਦਾ ਕਨਸੈਪਟ ਇੰਡੀਅਨ ਸਬ ਕੰਟੀਨੈਂਟ ਸਿਰਫ ਇੱਕੋ ਹੀ ਸੀਗਾ। ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਜਦੋਂ ਤੁਸੀਂ ਸ਼ਾਮ ਨੂੰ, ਜਿਹੜੀ ਖਾਨਖਾਹ ਦੀ ਗੱਲ ਕਰਦਾ ਮੈਂ, ਪਾਕਪਤਨ ਦੀ ਗੱਲ ਕਰਦਾ, ਸ਼ੇਖ ਫਰੀਦ ਜੀ ਤੇ ਮੈਂ ਕੁਝ ਰਿਸਰਚ ਕਰਨ ਦਾ ਮੌਕਾ ਮਿਲਿਆ ਕਿ ਸ਼ਾਮ ਨੂੰ ਜਿੰਨਾ ਤੁਹਾਡੇ ਕੋਲ ਦਾਣੇ ਆਇਆ, ਕੁਝ ਵੀ ਸਮਾਨ ਆਇਆ, ਸ਼ੇਖ ਫਰੀਦ ਜੀ ਨੇ ਵੀ ਉਹ ਚੋਂ ਉਨਾ ਹੀ ਖਾਣਾ ਤਾਂ ਬਾਕੀ ਨੇ ਵੀ ਖਾਣਾ। ਮਤਲਬ ਤੁਸੀਂ ਰਿਲੀਜੀਅਸ ਕੋਈ ਜਗ੍ਹਾ ਬਣਾਉਂਦੇ ਹੋ, ਉਹਦਾ ਨਾਮ ਵੀ ਲੰਗਰ ਸੀ। ਹੁਣ ਕਈ ਵਾਰੀ ਅਸੀਂ ਗੱਲ ਕਰਦੇ ਹਾਂ ਕਿ ਸਿੱਖਾਂ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ, ਨਹੀਂ, ਇਹ ਸੂਫੀਆਨਾ ਟ੍ਰੈਡੀਸ਼ਨ ਹੈਗੀ ਆ। ਸੂਫੀਜ਼ ਨੇ ਜਿਹੜਾ ਲੰਗਰ ਪ੍ਰਥਾ ਸ਼ੁਰੂ ਕੀਤੀ, ਉਹ 'ਚ ਸਾਰਿਆਂ ਨੇ ਇੱਕੋ ਜਿਹਾ ਖਾਣਾ ਹੁੰਦਾ ਸੀ, ਇੱਕੋ ਲੈਵਲ ਤੇ ਬੈਠ ਕੇ ਖਾਣਾ ਹੁੰਦਾ ਸੀ। ਔਰ ਇਹ ਨਹੀਂ ਸੀ ਕਿ ਜਿਹੜਾ ਕੋਈ ਹੈਡ ਹੈ ਉਹਨੇ ਜ਼ਿਆਦਾ ਵਧੀਆ ਖੀਰ ਖਾ ਲੈਣੀ ਜਾਂ ਮਿਠਾਈ ਖਾ ਲੈਣੀ, ਏਦਾਂ ਨਹੀਂ ਹੈ। ਮਤਲਬ ਐਂਡ ਤੇ ਉਹਨਾਂ ਖਾ ਲੈਣਾ, ਔਰ ਕੋਈ ਵੱਡੀ ਲੰਬੀ ਸੇਵਿੰਗ ਨਹੀਂ ਕਰਨੀ। ਉਨਾ ਕੁ ਬਣਾਓ, ਉਨਾ ਕੁ ਇਕੱਠਾ ਕਰੋ ਜਿੰਨੇ ਕੁ ਨਾਲ ਤੁਹਾਡਾ ਮਾੜਾ ਮੋਟਾ ਕੰਮ ਚੱਲੀ ਜਾਂਦਾ। ਬਸ ਰੱਬ ਨੂੰ ਯਾਦ ਕਰੋ, ਆਪਣਾ ਜਿਹੜਾ ਕੰਮ ਹੈਗਾ ਕਰੋ। ਜ਼ਿਆਦਾ ਕੋਈ ਕਹਿ ਲਓ ਵੀ ਮਟੀਰੀਅਲਿਜ਼ਮ ਦੇ ਵਿੱਚ ਜਿਹੜਾ ਉਹ ਜ਼ਿਆਦਾ ਨਾ ਪਾਓ। ਔਰ ਜਦੋਂ ਵੀ ਦਿੱਲੀ ਸਲਤਨਤ ਨੇ ਇਹਨਾਂ ਨੂੰ ਕੁਝ ਹੈਲਪ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਜਿਹੜੀ ਸੀ ਸ਼ੇਖ ਫਰੀਦ ਜੀ ਨੇ ਉਸ ਸਮੇਂ ਜਿਹੜਾ ਸੀ ਉਹ ਕੋਈ ਉਹਨਾਂ ਨੂੰ ਬਾਂਹ ਨਹੀਂ ਫੜਾਈ, ਸਗੋਂ ਮਤਲਬ ਉਹਨਾਂ ਤੋਂ ਕਤਰਾਉਣ ਦੀ ਕੋਸ਼ਿਸ਼ ਕੀਤੀ। ਤਾਂ ਮੁੜ ਕੇ ਜਦੋਂ ਤੁਗਲਕ ਟਾਈਮ ਆਇਆ, ਮੁੜ ਕੇ ਜਿਹੜੇ ਅੱਗੇ ਇਹਨਾਂ ਦੇ ਫਰਦਰ ਜਿਹੜੇ ਗੱਦੀ ਨਸ਼ੀਨ ਸੀਗੇ ਕਈ ਪੀੜ੍ਹੀਆਂ ਅੱਗੇ ਜਾ ਕੇ, ਫਿਰ ਉਹਨਾਂ ਨੇ ਜਿਹੜੀ ਸੀ ਦਿੱਲੀ ਦੀ ਸਲਤਨਤ ਦੀ ਜਿਹੜੀ ਸੀ ਪੈਟਰੋਨੇਜ ਲੈਣੀ ਸ਼ੁਰੂ ਕੀਤੀ। ਫਿਰ ਦਿੱਲੀ ਸਰਕਾਰ ਨੇ ਰਿਲੀਜਨ ਨੂੰ ਇਹ ਬਣਾ ਕੇ, ਏਜੰਡਾ ਬਣਾ ਕੇ, ਲੋਕਾਂ ਨੂੰ ਜਿਹੜੇ ਵੀ ਕਨਵਰਟ ਹੁੰਦੇ ਸੀਗੇ ਮੁਸਲਿਮ, ਉਹਨਾਂ ਨੂੰ ਜ਼ਮੀਨਾਂ ਦੇਣੀਆਂ ਸ਼ੁਰੂ ਕੀਤੀਆਂ। ਆਲੇ ਦੁਆਲੇ ਵੱਟੂ ਟਰਾਈਬ ਹੋ ਗਈ, ਉਹ ਬੜੀ ਮੇਨ, ਉਹਦੇ 'ਚ ਇਹ ਨਾਮ ਆਉਂਦਾ ਹੈ ਪਾਕਪਤਨ ਦੇ ਵਿੱਚ। ਉਹ ਇਸ ਤਰ੍ਹਾਂ ਕਰਕੇ ਫਿਰ ਉਹਨਾਂ ਨੂੰ ਜ਼ਮੀਨਾਂ ਅਲਾਟ ਹੋਈਆਂ। ਇਸ ਕਰਕੇ ਜਿਹੜੇ ਜੱਟ ਸੀ ਉਹਨਾਂ ਦਾ ਸਟੇਟਸ ਚੇਂਜ ਹੋਣ ਲੱਗਾ, ਕਿਉਂਕਿ ਜਦੋਂ ਇਸਲਾਮ ਧਾਰਨ ਕਰਦੇ ਸੀ ਉਹ ਇੱਕ ਮਤਲਬ ਗਵਰਨਮੈਂਟ ਵੱਲੋਂ ਉਹ ਜਗ੍ਹਾ ਨੂੰ ਜਾ ਕੇ ਫਿਰ ਅਪਣਾ ਲਿਆ ਗਿਆ, ਮਤਲਬ ਇਹ ਜ਼ਗੀਰਾਂ ਵੰਡੀਆਂ ਗਈਆਂ। ਪਰ ਇਹ ਕੰਮ ਸ਼ੇਖ ਫਰੀਦ ਜੀ ਦੇ ਖੁਦ ਦੇ ਵੇਲੇ ਨਹੀਂ ਹੋਇਆ, ਮੁੜ ਕੇ ਨਿਜ਼ਾਮੁਦੀਨ ਔਲੀਆ ਦੇ ਵੇਲੇ ਵੀ ਨਹੀਂ ਹੋਇਆ। ਥੋੜਾ ਜਿਹਾ ਹੋਰ ਅੱਗੇ ਜਾ ਕੇ ਸ਼੍ਰੇਣੀਆਂ ਜਿਹੜਾ ਹੈਗਾ ਅੱਗੇ ਜਾ ਕੇ ਸਟਾਰਟ ਹੋਣਾ ਸ਼ੁਰੂ। ਤਾਂ ਜਿਹੜੇ ਓਰੀਜਨਲ ਦੇ ਸੂਫੀਜ਼ ਹੈਗੇ ਆ, ਇਹ ਤਾਂ ਬਹੁਤ ਰਾਜ ਦਰਬਾਰ ਤੋਂ ਦੂਰ, ਸ਼ਾਨੋ ਸ਼ੌਕਤ ਤੋਂ ਦੂਰ, ਆਰਾਮ ਐਸ਼ਪ੍ਰਸਤੀ ਤੋਂ ਦੂਰ, ਬਹੁਤ ਇਹਨਾਂ ਦੀ ਜ਼ਬਰਦਸਤ ਫਿਲਾਸਫੀ ਹੈਗੀ ਜਿਹਨੂੰ ਦੁਨੀਆ ਭਰ ਦੇ ਲੋਕ, ਗਲੋਬਲ ਲੋਕ ਵੀ ਇਹਨੂੰ ਬਹੁਤ ਪੜ੍ਹਦੇ ਆ। ਸੂਫੀਜ਼ਮ ਨੂੰ ਤਾਂ ਬਹੁਤ ਜ਼ਿਆਦਾ ਪੜ੍ਹਿਆ ਜਾਂਦਾ। ਔਰ ਅੱਜ ਕੱਲ੍ਹ ਜੇ ਤੁਸੀਂ ਹੋਰ ਜ਼ਿਆਦਾ ਗਲੋਬਲ ਇਸ਼ੂ 'ਚ ਚਲੇ ਜਾਓ, ਜਿਹੜਾ ਈਰਾਨ ਹੈਗਾ ਉਹਦੇ ਨਾਲ ਜਾ ਕੇ ਬਹੁਤ ਸੂਫੀਜ਼ਮ ਬਣ ਜਾਂਦਾ। ਹੁਣ ਦੇਖ ਲਓ ਪਾਕਿਸਤਾਨ ਮੋਰ ਕਲੋਜ਼ ਟੂ ਟਰਕਿਸ਼ ਹੈਗਾ, ਜਿਹੜਾ ਈਰਾਨ ਹੈਗਾ ਉਹ ਡਿਫਰੈਂਟ ਚਲਾ ਗਿਆ, ਸ਼ੀਆ ਸੁਨੀ ਦਾ ਚੱਕਰ ਆ ਜਾਂਦਾ। ਪਰ ਜੇ ਤੁਸੀਂ ਜ਼ਿਆਦਾ ਇਹਨਾਂ 'ਚ ਜਾਣ ਲੱਗ ਪਓ, ਪੁਰਾਣੀ ਵਹਾਦਤ ਅਲ ਵਜੂਦ 'ਚ ਚਲੇ ਜਾਓ, ਵਹਾਦਤ ਅਲ ਸ਼ੋਹਦ 'ਚ ਚਲੇ ਜਾਓ, ਦੋਨੋਂ ਜਿਹੜੀਆਂ ਅਲੱਗ-ਅਲੱਗ ਲਾਈਨਾਂ ਤੁਰ ਪਈਆਂ, ਇਹਦਾ ਬਹੁਤ ਆਪਣੇ ਖਿੱਤੇ ਤੇ ਬਹੁਤ ਅਸਰ ਪਿਆ। ਔਰ ਬਹੁਤ ਜਿਹੜੇ ਆਪਣੇ ਭਗਤ ਸੀਗੇ ਜਾਂ ਸੂਫੀ ਸੀਗੇ, ਜਿਹੜੇ ਉਦੋਂ ਦੇ ਲੋਕੀ ਇਹ ਸੰਤ ਸੁਭਾਅ ਦੇ ਲੋਕ ਸੀਗੇ, ਉਹਨਾਂ ਨੇ ਕਿਤੇ ਵੀ ਇਹ ਨਹੀਂ ਆਉਂਦਾ ਵੀ ਕੋਈ ਇੱਕ ਫਿਰਕੇ ਨੂੰ ਉਹਨਾਂ ਨੇ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਹੋਵੇ। ਉਹ ਅੱਜ ਤੱਕ ਲੋਕਾਂ ਨੂੰ ਪਤਾ ਨਹੀਂ ਲੱਗਾ, ਸਭ ਦੇ ਸਾਂਝੇ ਸਨ, ਸਭ ਦੇ ਸਾਂਝੇ, ਮਤਲਬ ਏਦਾਂ ਕਰਦੇ ਹੀ ਉਹ ਜਿਹੜੇ ਸੀ ਆਪਣੀ ਜ਼ਿੰਦਗੀ ਬਤੀਤ ਕਰ ਗਏ। ਪਰ ਆਪਾਂ ਹਾਲੇ ਵੀ ਸਮਝੇ ਨਹੀਂ, ਆਪਾਂ ਕਈ ਵਾਰੀ ਉਹਨਾਂ ਦਾ ਨਾਂ ਲੈ ਕੇ ਆਪਾਂ ਵੰਡੀਆਂ ਪਾ ਕੇ ਬੈਠ ਗਏ ਮੁੜ ਕੇ। ਬਿਲਕੁਲ ਸਹੀ ਕਹਿੰਦਾ। ਅੱਛਾ,